ਅੱਜ ਸੈਨੇਟ ਨੇ ਪਿਛਲੇ ਵੀਕਐਂਡ ਦੇ ਦੌਰਾਨ ਇੱਕ ਬਹੁਤ ਵੱਡਾ ਬਿੱਲ ਜਿਹੜਾ ਆ ਖਾਸ ਕਰਕੇ ਕਲਾਈਮੇਟ ਨੂੰ ਲੈ ਕੇ, ਹੈਲਥ ਨੂੰ ਲੈ ਕੇ, ਟੈਕਸ ਬਿੱਲ ਨੂੰ ਲੈ ਕੇ ਉਹ ਪਾਸ ਕਰ ਦਿੱਤਾ ਹੈਗਾ। ਸੋ ਇਹ ਇੱਕ ਤਰ੍ਹਾਂ ਦੇ ਨਾਲ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਇਹਦੇ ਮਾਮਲੇ 'ਚ ਜਿੱਤ ਹੋਈ ਹੈਗੀ ਆ। ਸੋ ਦੋਨਾਂ ਹੀ ਪਾਰਟੀਆਂ ਵੱਲੋਂ 50 ਹੱਕ ਸੀ, 50 ਅਗੇਂਸਟ ਸੀ ਤੇ 51st ਜਾਂ 51ਵੀਂ ਵੋਟ ਜੋ ਸੀ ਉਹ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਹਨਾਂ ਨੇ ਪਾ ਕੇ ਇਸ ਨੂੰ ਇਨਫਲੇਸ਼ਨ ਰਿਡਕਸ਼ਨ ਐਕਟ ਆ ਇਹ ਪਾਸ ਕਰਤਾ ਤੇ ਹੁਣ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਇਹਦੇ ਉੱਤੇ ਸਾਈਨ ਕਰਨ ਜਾ ਰਹੇ ਆ। ਸੋ ਇਹਦੇ ਨਾਲ ਆਸ ਕਰ ਰਹੇ ਆ ਡੈਮੋਕ੍ਰੇਟ ਪਾਰਟੀ ਵੀ ਆਉਣ ਵਾਲੀਆਂ ਨਵੰਬਰ ਦੇ ਵਿੱਚ ਜੋ ਇਲੈਕਸ਼ਨਸ ਆ ਉਹਨਾਂ ਦੇ ਉੱਤੇ ਜ਼ਿਆਦਾ ਬੁਰਾ ਅਸਰ ਨਹੀਂ ਪਊਗਾ। ਸੋ ਮੈਜੋਰਟੀ ਲੀਡਰ ਚੱਕ ਸ਼ੂਮਰ ਨੇ ਇਹ ਕਿਹਾ ਵੀ ਇਹ ਇੱਕ ਬਹੁਤ ਲੰਮੀ ਤੇ ਬਹੁਤ ਸਖਤ ਕੰਮ ਸੀਗਾ ਜੋ ਅਸੀਂ ਇਸ ਨੂੰ ਪਾਸ ਕਰਨ ਦੇ ਵਿੱਚ ਕਾਮਯਾਬ ਹੋਏ ਹੈਗੇ ਆ। ਤੇ ਉਹਨਾਂ ਨੇ ਕਿਹਾ ਵੀ ਮੈਨੂੰ ਇੱਕ ਤਰ੍ਹਾਂ ਨਾਲ ਕੌਨਫੀਡੈਂਸ ਆ ਵੀ ਇਨਫਲੇਸ਼ਨ ਰਿਡਕਸ਼ਨ ਐਕਟ ਜੋ ਆ ਉਹ 21st ਸੈਂਚੁਰੀ ਦਾ ਸਭ ਤੋਂ ਵਧੀਆ ਬਿੱਲ ਆ ਉਹ ਪਾਸ ਹੋ ਕੇ ਨਿਕਲੇਗਾ। 750 ਬਿਲੀਅਨ ਦੀ ਕੁੱਲ ਲਾਗਤ ਦਾ ਇਹ ਜਿਹੜਾ ਬਿੱਲ ਹੈਗਾ ਆ, ਜਿੱਦਾਂ ਤੁਸੀਂ ਦੱਸਿਆ ਵੀ ਇਹ ਜਿਹੜਾ ਹੈਲਥ ਕੇਅਰ ਤੇ ਕਲਾਈਮੇਟ ਨੂੰ ਲੈ ਕੇ ਜਿਹੜਾ ਉਹ ਰਹੂਗਾ, ਤੇ ਜਿੱਦਾਂ ਤੁਸੀਂ ਕਿਹਾ ਵੀ ਇਹ ਵੱਡੀ ਜਿੱਤ ਦੇ ਵਜੋਂ ਜਿਹੜਾ ਉਹ ਦੇਖਿਆ ਜਾਊਗਾ। ਆਉਣ ਵਾਲੇ 10 ਸਾਲਾਂ ਦੇ ਵਿੱਚ ਇਸ ਦੇ ਵਿੱਚ ਜਿਹੜਾ ਟੈਕਸ ਹੋਰ ਥਾਵਾਂ ਦੇ ਉੱਤੇ ਵਧਾਇਆ ਗਿਆ, ਉਸ ਦੇ ਨਾਲ $700 ਬਿਲੀਅਨ ਜਿਹੜਾ ਉਹ ਰੇਜ਼ ਹੋਊਗਾ। ਤੇ ਇਸ ਦੇ ਵਿੱਚੋਂ ਇਹਨਾਂ ਨੇ $470 ਬਿਲੀਅਨ ਇਹ ਖਰਚਣੇ ਨੇ ਵੀ ਜਿਹੜੀਆਂ ਕਾਰਬਨ ਐਮਿਸ਼ਨਸ ਆ ਉਹਨਾਂ ਨੂੰ ਕਿੱਦਾਂ ਜਿਹੜਾ ਉਹ ਘਟਾਇਆ ਜਾਵੇ। ਤੇ ਹੈਲਥ ਇੰਸ਼ੋਰੈਂਸ ਜਿਸ ਨੂੰ ਆਪਾਂ ਓਬਾਮਾ ਕੇਅਰ ਜਾਂ ਅਫੋਰਡੇਬਲ ਕੇਅਰ ਐਕਟ ਜਿਹੜਾ ਉਹ ਆਖ ਦਿੰਦੇ ਆ, ਉਸ ਦੇ ਤਹਿਤ ਜਿਹੜੀਆਂ ਸਬਸਿਡੀਜ਼ ਆ ਉਹਨਾਂ ਨੂੰ ਹੋਰ ਐਕਸਟੈਂਡ ਕੀਤਾ ਜਾ ਸਕਦਾ ਆ। ਸੋ ਕਹਿੰਦੇ ਵੀ ਬਾਕੀ ਦਾ ਜਿਹੜਾ ਇਸ ਦੇ ਵਿੱਚੋਂ ਬਚਿਆ ਤਕਰੀਬਨ 250 ਬਿਲੀਅਨ ਜਾਂ $280 ਬਿਲੀਅਨ 270 ਬਿਲੀਅਨ ਜਿਹੜੇ ਆ ਉਹ ਡੈਫਿਸਿਟ ਨੂੰ ਘਟਾਉਣ ਦੇ ਲਈ ਵਰਤੇ ਜਾਣਗੇ, ਜਿਹੜਾ $700 ਬਿਲੀਅਨ ਇਹਨਾਂ ਨੇ ਰੇਜ਼ ਕਰਨਾ ਆ। ਸੋ ਕਿਸੇ ਵੀ ਰਿਪਬਲਿਕਨ ਨੇ ਇਸ ਦੇ ਹੱਕ ਦੇ ਵਿੱਚ ਵੋਟ ਨਹੀਂ ਪਾਈ। ਰੀਕਨਸੀਲੀਏਸ਼ਨ ਪ੍ਰੋਸੈਸ ਦੀ ਵਰਤੋਂ ਕਰਦੇ ਹੋਏ ਇਹ ਇੱਕ ਸਪੈਸ਼ਲ ਫਿਲਾਬਸਟਰ ਪ੍ਰੂਫ ਪ੍ਰੋਸੈਸ ਹੁੰਦਾ ਆ ਤੇ ਇਸ ਦੇ ਨਾਲ ਜਿਹੜੀਆਂ 60 ਸੈਨੇਟ ਦੀਆਂ ਵੋਟਾਂ ਦੀ ਜ਼ਰੂਰਤ ਨਹੀਂ ਹੁੰਦੀ। ਪਿਛਲੇ ਹਫ਼ਤੇ ਵੈਸਟ ਵਰਜੀਨੀਆ ਦੇ ਡੈਮੋਕ੍ਰੇਟ ਸੈਨੇਟਰ ਜੋ ਮੈਨਸ਼ਨ ਨੇ ਕਿਹਾ ਸੀਗਾ ਵੀ ਇਸ ਲੈਜਿਸਲੇਸ਼ਨ ਨੂੰ ਉਹਨਾਂ ਨੇ ਗੋ ਹੈਡ ਦੇ ਦਿੱਤਾ ਆ, ਤੇ ਉਹਨਾਂ ਨੇ CNN ਦੇ ਨਾਲ ਗੱਲ ਕਰਦੇ ਹੋਏ ਵੀ ਕਿਹਾ ਸੀਗਾ ਵੀ ਬੜਾ ਬੈਲੈਂਸਡ ਤੇ ਗੁੱਡ ਬਿੱਲ ਹੈਗਾ ਆ। ਫਿਰ ਬਿਲਕੁਲ ਵੀਕਐਂਡ ਤੋਂ ਪਹਿਲਾਂ ਸ਼ੁੱਕਰਵਾਰ ਦੀ ਸ਼ਾਮ ਵੀਰਵਾਰ ਨੂੰ ਜਿਹੜਾ ਆ ਜਿਹੜੇ ਕ੍ਰਿਸਟਨ ਸਿਨੇਮਾ ਹੈਗੇ ਆ ਐਰੀਜ਼ੋਨਾ ਦੇ ਸੈਨੇਟਰ, ਉਹਨਾਂ ਨੇ ਵੀ ਇਸ ਨੂੰ ਆਪਣਾ ਕਹਿ ਲਓ ਵੀ ਥਾਪੜਾ ਜਿਹੜਾ ਉਹ ਦੇ ਦਿੱਤਾ ਸੀਗਾ। ਸੋ ਡੈਮੋਕ੍ਰੇਟਸ ਇਸ ਨੂੰ ਇੱਕ ਵੱਡੀ ਜਿੱਤ ਦੇ ਵਜੋਂ ਜਿਹੜਾ ਉਹ ਗਰਦਾਨ ਰਹੇ ਆ। ਹੁਣ ਇਹ ਜਿਹੜਾ ਬਿੱਲ ਆ ਉਹ ਹਾਊਸ ਦੇ ਵਿੱਚ ਜਾਵੇਗਾ ਜਿੱਥੇ ਕਿ ਡੈਮੋਕ੍ਰੇਟਸ ਦੀ ਮੈਜੋਰਟੀ ਹੈਗੀ ਆ, ਤੇ ਉੱਥੇ ਪਾਸ ਹੋਣ ਤੋਂ ਬਾਅਦ ਚ ਫਿਰ ਜਿਹੜੇ ਰਾਸ਼ਟਰਪਤੀ ਬਾਈਡਨ ਹੈਗੇ ਆ ਉਹਨਾਂ ਦੇ ਇਹ ਡੈਸਕ ਦੇ ਉੱਤੇ ਜਾਊਗਾ ਸਾਈਨ ਹੋਣ ਦੇ ਲਈ। ਸੋ ਵੀਕਐਂਡ ਦੇ ਉੱਤੇ ਹੀ ਇਹਨਾਂ ਨੇ ਇਸ ਨੂੰ ਜਿਹੜਾ ਉਹ ਪਾਸ ਕਰਵਾ ਦਿੱਤਾ ਸੀਗਾ। ਸੋ ਜਿਹੜਾ ਇਹਨਾਂ ਨੇ ਜ਼ੋਰ ਜਿਹੜਾ ਆ ਉਹ ਪੂਰਾ ਲਾਇਆ ਆ। ਪਿਛਲੇ ਕਈ ਹਰਜੋਤ ਸਿੰਘ ਜੀ ਸਾਲ ਹੋ ਗਿਆ ਸੀਗਾ ਆਪਾਂ ਬਿਲਡ ਬੈਕ ਬੈਟਰ ਦੀਆਂ ਚਰਚਾਵਾਂ ਕਰਦੇ ਰਹੇ, ਜਿਹੜਾ ਕਿ ਪਹਿਲੋਂ $3 ਟ੍ਰਿਲੀਅਨ ਦੀ ਲਾਗਤ ਤੋਂ ਸ਼ੁਰੂ ਹੋਇਆ, ਘਟਦਾ 1.5 ਤੇ ਆਇਆ, 1 ਤੇ ਵੀ ਆਇਆ, 1 ਤੋਂ ਵੀ ਘਟਿਆ, ਤੇ ਫਿਰ ਉਹਦਾ ਨਾਮ ਹੀ ਹੁਣ ਚੇਂਜ ਹੋ ਕੇ ਇਨਫਲੇਸ਼ਨ ਰਿਡਕਸ਼ਨ ਐਕਟ ਦੇ ਤਹਿਤ ਇਹ ਜਿਹੜਾ ਬਿੱਲ $750 ਬਿਲੀਅਨ ਦੀ ਲਾਗਤ ਵਾਲਾ ਇਸ ਨੂੰ ਹੁਣ ਪਾਸ ਕੀਤਾ ਗਿਆ ਹੈਗਾ ਆ। ਸੋ ਜਿਹੜੀਆਂ ਇਸ ਦੇ ਵਿੱਚ ਚੀਜ਼ਾਂ ਨੇ ਹਰਜੋਤ ਸਿੰਘ ਜੀ, ਕਿਹਨੂੰ ਫਾਇਦਾ ਹੋਊਗਾ ਕਿਹਨੂੰ ਨੁਕਸਾਨ ਹੋਊਗਾ ਇਹ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੂਗਾ। ਪਰ ਕਹਿੰਦੇ ਵੀ ਆਟੋਮੇਕਰਸ ਇਸ ਦੇ ਵਿੱਚ ਇਨਫਲੇਸ਼ਨ ਰਿਡਕਸ਼ਨ ਐਕਟ ਦੇ ਤਹਿਤ ਇਹਨਾਂ ਨੂੰ ਫਾਇਦਾ ਜਿਹੜਾ ਉਹ ਹੋਊਗਾ। ਯੂਟਿਲਿਟੀ ਤੇ ਜਿਹੜਾ ਰੇਟ ਪੇਅਰ ਆ ਇਹਨਾਂ ਨੂੰ ਰੀਨਿਊਏਬਲ ਐਨਰਜੀ ਦੇ ਲਈ ਹੁਣ ਹਰਜੋਤ ਸਿੰਘ ਜੀ ਟੈਕਸ ਬ੍ਰੇਕਸ ਜਿਹੜੀਆਂ ਉਹ ਵੱਧ ਮਿਲਣਗੀਆਂ। ਐਮਾਜ਼ੋਨ ਵਰਗੀਆਂ ਕੰਪਨੀਆਂ ਉਸ ਕੰਪਨੀਆਂ ਦੀ ਲਿਸਟ ਦੇ ਵਿੱਚ ਉਹਨਾਂ ਦਾ ਨਾਮ ਆ ਜਿਨ੍ਹਾਂ ਨੂੰ ਹੁਣ ਵਾਧੂ ਟੈਕਸ ਜਿਹੜਾ ਆ ਉਹ ਦੇਣਾ ਪਵੇਗਾ। ਸੋ ਹੁਣ ਦੇਖੋ ਇਹ ਐਕਚੁਅਲ 'ਚ ਉਹ ਕਰਦੇ ਆ ਕਿੱਦਾਂ ਹੁੰਦਾ ਆ ਕਿਵੇਂ ਹੋਊਗਾ, ਪਰ ਇਸ ਦੇ ਵਿੱਚ ਵੱਡੀਆਂ ਜਿਹੜੀਆਂ ਚੀਜ਼ਾਂ ਆ
ਕਲਾਈਮੇਟ ਚੇਂਜ ਨੂੰ ਵੀ ਕਹਿੰਦੇ ਫਾਈਟ ਕਰਨਾ ਆ, ਟੈਕਸ ਚੇਂਜ ਵੀ ਜਿਹੜੇ ਇਸ 'ਚ ਕੀਤੇ ਆ, ਫੈਡਰਲ ਡੈਫਿਸਿਟ ਨੂੰ ਘਟਾਉਣ ਦੀਆਂ ਚਰਚਾ ਆ, ਡਰੱਗ ਪ੍ਰਾਈਸਿਸ ਜਿਹੜੇ ਮੈਡੀਕੇਅਰ ਦੇ ਰੈਸਿਪੀਐਂਟ ਹੈਗੇ ਆ, ਜਿਹੜੇ ਉਸ ਦਾ ਲਾਭਪਾਤਰੀ ਆ, ਉਹਨਾਂ ਦੇ ਡਰੱਗ ਪ੍ਰਾਈਸਿਸ ਨੂੰ ਇਸ ਦੇ ਵਿੱਚ ਕਟੌਤੀ ਕਰਨ ਦੀ ਵੀ ਜਿਹੜੀ ਸਿਫਾਰਿਸ਼ ਜਿਹੜੀ ਉਹ ਹੋਊਗੀ, ਤੇ ਜਿਹੜੀਆਂ ਇੰਸ਼ੋਰੈਂਸ ਦੀਆਂ ਸਬਸਿਡੀਜ਼ ਆ ਉਸ ਨੂੰ ਇਸ ਦੇ ਵਿੱਚ ਵਧਾਉਣ ਦੀ ਸਿਫਾਰਿਸ਼ ਜਿਹੜੀ ਉਹ ਨਾਲ ਦੇ ਨਾਲ ਆ। ਸੋ ਇੱਕ ਵੱਡੀ ਜਿੱਤ ਦੇ ਵਜੋਂ ਜੋ ਬਾਈਡਨ ਹੋਣੀ ਦੇਖ ਰਹੇ ਆ। ਲੋਕ ਨਵੰਬਰ ਤੱਕ ਇਸ ਨੂੰ ਕਿੰਨਾ ਕੁ ਯਾਦ ਰੱਖਦੇ ਆ ਤੇ ਕਿੰਨਾ ਕੁ ਇਸ ਦਾ ਅਸਰ ਉਹਨਾਂ ਨੂੰ ਹੋਊਗਾ, ਇਹ ਵੋਟਾਂ ਤੋਂ ਪਹਿਲਾਂ ਜਿਹੜਾ ਆ ਉਹ ਦੇਖਣ ਵਾਲੀ ਗੱਲ ਰਹੇਗੀ।